ਜੇ ਅਸੀਂ 2019 ਦੇ ਵਿੱਚ ਬੀਜੇਪੀ ਦੀ ਪਰਫਾਰਮੈਂਸ ਦੇਖੀਏ ਤੇ 300 ਪਲੱਸ ਸੀਟਾਂ ਜਿਹੜੀਆਂ ਬੀਜੇਪੀ ਨੂੰ ਮਿਲੀਆਂ, ਉਹਦੇ 'ਚ ਜਿਹਨੂੰ ਹਿੰਦੂ ਬੈਲਟ ਜਾਂ ਹਿੰਦੀ ਬੈਲਟ ਕਿਹਾ ਜਾਂਦਾ ਹੈ, ਇਹਦੇ 'ਚ N ਬਲਾਕ ਜਿਹੜੀਆਂ ਨੇ ਇਹਨਾਂ ਦੇ ਹੱਕ ਦੇ ਵਿੱਚ ਗਈਆਂ, ਜਿੱਥੇ ਈਵਨ ਵਿਰੋਧੀ ਹਕੂਮਤਾਂ ਵੀ ਸੀ, ਕਾਂਗਰਸ ਦੀ ਹਕੂਮਤ ਵੀ ਕਿਤੇ ਉੱਥੇ ਵੀ ਜਿਹੜੀ MP ਦੀਆਂ ਸੀਟਾਂ ਇਹਨਾਂ ਨੇ ਲਈਆਂ। ਬੀਜੇਪੀ ਨੇ ਹਾਲਾਂ ਦਮਗਜ਼ੇ ਭਾਵੇਂ ਉਹ 370 ਸੀਟਾਂ ਅਸੀਂ ਜਿੱਤਾਂਗੇ ਕਿਉਂਕਿ ਅਸੀਂ ਆਰਟੀਕਲ 370 ਹਟਾਇਆ ਤੇ ਦੂਜਾ ਤੀਜਾ ਕੀਤਾ, ਪਰ ਹੋਇਆ ਇਹ ਹੈ ਵੀ ਜਿਹੜੇ ਇਹਨਾਂ ਦੇ ਆਪਣੇ ਚੋਣ ਸਰਵੇਖਣ ਨੇ, ਜਿਹੜੇ ਆਪਣੇ ਐਕਸਪਰਟਸ ਰਾਹੀਂ ਜਿਹਦੇ 'ਚ ਬਾਹਰਲੀਆਂ ਦਾ ਵੀ ਮਦਦ ਲੈਂਦੇ ਨੇ, ਉਹ ਇਹਨਾਂ ਨੇ ਕਰਵਾ ਕੇ ਦੇਖਿਆ ਕਿ ਵੀ ਹਾਲ ਬੀਜੇਪੀ ਦਾ ਮਾੜਾ ਹੈ। ਹਰਿਆਣਾ ਵਿਧਾਨ ਸਭਾ ਦੀਆਂ ਸ਼ਾਇਦ 80 ਜਾਂ ਦੇ ਕਰੀਬ ਸੀਟਾਂ ਨੇ, ਸੋ ਬੀਜੇਪੀ ਸ਼ਾਰਟ ਸੀ 4-5 ਸੀਟਾਂ ਤੋਂ। ਸੋ ਉਹ ਹਰਿਆਣਾ ਦਾ ਉਹਦਾ ਓਮ ਪ੍ਰਕਾਸ਼ ਚੌਟਾਲੇ ਦਾ ਹੀ ਮੁੰਡਾ ਹੈ, ਉਹਨੇ ਇਸ ਸ਼ਰਤ ਤੇ ਜੁਆਇਨ ਕੀਤਾ ਕਿ ਡਿਪਟੀ ਚੀਫ ਮਿਨਿਸਟਰੀ ਮੇਰੀ ਹੋਏਗੀ। ਉਹਨਾਂ ਨੇ ਬੀਜੇਪੀ ਦੇ ਨਾਲ ਰਲ ਕੇ ਹਕੂਮਤ ਬਣਾਈ। ਕਿਸਾਨ ਮੂਵਮੈਂਟ ਜਿਹੜੀ 13 ਮਹੀਨੇ ਚੱਲੀ, ਉਹਨੇ ਵੀ ਇਹਦੀ ਪੋਪੂਲੈਰਿਟੀ ਨੂੰ ਖੋਰਾ ਲਾਇਆ ਸੀ ਮਨੋਹਰ ਲਾਲ ਖੱਟੜ ਦੀ ਸਰਕਾਰ ਦੀ। ਉਸ ਤੋਂ ਪਹਿਲਾਂ ਇੱਕ ਇੰਡੀਪੈਂਡੈਂਟ ਜਿਹੜਾ ਐਜੀਟੇਸ਼ਨ ਜਾਟ ਰਿਜ਼ਰਵੇਸ਼ਨ ਦੇ ਥੱਲੇ ਚੱਲਿਆ ਸੀ, ਜਿਹਦੇ 'ਚ ਕਾਫੀ ਕ੍ਰਿਮੀਨਲ ਐਕਟੀਵਿਟੀ ਵੀ ਹੋਈ ਸੀ। ਉਸ ਤੋਂ ਵੀ ਜਾਟ ਬੈਲਟ ਦੇ ਵਿੱਚ ਜਿਹੜਾ ਇਹ ਬਿਲਕੁਲ ਅਨਪੋਪੂਲਰ ਸੀ, ਔਰ ਇਹਨਾਂ ਨੇ ਦੇਖਿਆ ਕਿ 10 ਚੋਂ ਸਿਰਫ 2 ਜਾਂ 3 ਸੀਟਾਂ ਬੀਜੇਪੀ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਸੀ। ਕਿੱਥੇ ਤਾਂ ਇਹ ਬਿਲਕੁਲ ਇਹਨਾਂ ਨੇ ਖੇਤਰੀ ਦਲਾਂ ਨੂੰ, ਰੀਜਨਲ ਪਾਰਟੀਆਂ ਨੂੰ ਬਿਲਕੁਲ ਇਗਨੋਰ ਕਰਤਾ ਸੀ। ਹੁਣ ਆਲ ਆਫ ਏ ਸਡਨ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਵੀ ਅਸੀਂ ਤਾਂ ਜਿਹੜਾ 200 ਸੀਟਾਂ ਦੇ ਨੇੜੇ ਵੀ ਨਹੀਂ ਪਹੁੰਚ ਰਹੇ ਜੋ ਉਹਨਾਂ ਦੇ ਸਰਵੇ ਨੇ। ਇਸ ਲਈ ਤੁਸੀਂ ਦੇਖੋਗੇ ਚੰਦਰਬਾਬੂ ਨਾਇਡੂ ਦੀ ਪਾਰਟੀ ਨਾਲ ਅਲਾਇੰਸ ਹੋ ਗਿਆ, ਉੱਥੇ 38 ਸੀਟਾਂ ਚੋਂ 10 ਸੀਟਾਂ ਲੈ ਕੇ ਬੜੇ ਸੈਟੀਸਫਾਈਡ ਨੇ। ਬੀਜੂ ਦਲ ਨਾਲ ਆਲਰੇਡੀ ਗੱਲਬਾਤ ਚੱਲ ਰਹੀ ਹੈ ਉੜੀਸਾ 'ਚ, ਨਤੀਸ਼ ਕੁਮਾਰ ਦੇ ਨਾਲ ਆਲਰੇਡੀ ਇਹਨਾਂ ਨੇ ਅਲਾਇੰਸ ਕਰ ਲਿਆ ਹੈ। ਅਕਾਲੀ ਦਲ ਵਾਲੇ ਡੀਕਦੇ ਨੇ ਇੱਥੇ 6-7 ਦੇ ਥੱਲੇ ਕਿਸੇ ਵੇਲੇ ਵੀ। ਅੱਜ ਸੁਖਬੀਰ ਬਾਦਲ ਨੇ ਮਿਲਣਾ ਸੀ ਜਗੀਰ ਕੌਰ ਨੂੰ, ਢੀਂਡਸਾ ਆਲਰੇਡੀ ਆ ਗਿਆ। ਸੋ ਇਹ ਟੁਗੈਦਰਨੈਸ ਦੇ ਨਾਲ ਅਕਾਲੀ ਦਲ ਦੇ ਨਾਲ ਅਲਾਇੰਸ ਵੀ ਬੀਜੇਪੀ ਦਾ ਹੋਏਗਾ। ਇੱਕ ਤਾਂ ਜਿਹੜੇ ਵੀ ਪਿਛਲੀ ਸਰਕਾਰ ਦੇ ਮਾੜੇ ਕੰਮ ਨੇ ਉਹ ਖੱਟੜ ਦੇ ਖਾਤੇ 'ਚ ਪੈ ਜਾਣਗੇ, ਨਵਾਂ ਚਿਹਰਾ ਅਸੀਂ ਲਿਆਂਦਾ। ਸੈਕੰਡਲੀ ਅਸੀਂ ਚਿਹਰੇ ਉਹ ਲਿਆਈਏ ਜਿਹੜੇ ਇਹ ਦੱਸਿਆ ਇਹ ਹੋਏ ਕਿ ਜੀ ਦੇਖੋ ਅਸੀਂ ਤਾਂ ਉਹਨਾਂ ਜ਼ਾਤਾਂ ਨੂੰ ਹੀ ਤਰਜੀਹ ਦੇ ਰਹੇ ਜਿਹੜੀਆਂ ਬੈਕਵਰਡ ਕਲਾਸ ਨੇ ਜਾਂ OBC ਨੇ। ਹੁਣ ਜਿਹਨੂੰ ਐਜ਼ ਏ ਚੀਫ ਮਿਨਿਸਟਰ ਲਿਆਂਦਾ ਉਹ OBC ਸੈਣੀ ਕਾਸਟ ਦੇ ਨਾਲ, ਜੋ ਉਹਦੇ ਨਾਂ ਦੇ ਨਾਲ ਲੱਗਾ ਹੋਇਆ, ਉਸ ਦੇ ਨਾਲ ਕਿ ਜੀ ਇਹ ਦੱਸਣ ਦੇ ਲਈ ਕਿ ਜੀ ਅਸੀਂ ਵੀ OBC ਔਰ BC ਔਰ ਦੂਸਰਿਆਂ ਨੂੰ ਜਿਹੜਾ ਉਹ ਤਰਜੀਹ ਦੇ ਰਹੇ। ਜਿਸ ਕਿਸਮ ਦਾ ਰੋਹ ਕਿਸਾਨ ਭਾਈਚਾਰੇ 'ਚ ਹੈ, ਜਾਟ ਵੱਡੀ ਗਿਣਤੀ 'ਚ ਵੀ ਇਹਨਾਂ ਦੀਆਂ ਵੋਟਾਂ ਜਿਹੜਾ ਦੁਸ਼ਯੰਤ ਚੌਟਾਲਾ ਨਾਲ ਲਾਇਆ ਹੋਇਆ ਸੀ ਵੀ ਇਸ ਰਾਹੀਂ ਮਿਲਣੀਆਂ ਨਹੀਂ ਨੇ, ਔਰ ਬੀਜੇਪੀ ਸੋਲੋ ਜਾ ਕੇ ਉਹੀ ਜੋ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਬਿਲਕੁਲ ਉਹਨੂੰ ਪਾਸੇ ਕਰਕੇ ਔਰ ਆਪਣੇ ਸਿਰ ਤੇ ਨਵੇਂ ਚਿਹਰੇ ਅੱਗੇ ਲਿਆ ਕੇ ਜਿਹੜਾ ਰੇਸ ਸ਼ੁਰੂ ਕੀਤੀ ਹੈ। ਸੋ ਇਹ ਇਸ ਕਿਸਮ ਦਾ ਯਤਨ ਹੈ, ਇਹਨਾਂ ਦੀ ਸੋਸ਼ਲ ਇੰਜੀਨੀਅਰਿੰਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ 'ਚੋਂ ਜੁੜੇ ਆ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਆਓ ਅੱਜ ਇਸ ਸ਼ੋਅ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ। ਡਾਕਟਰ ਸਾਹਿਬ ਅਸੀਂ ਅੱਜ ਦਾ ਜਿਹੜਾ ਹੈਗਾ ਆ 12 ਮਾਰਚ 2024 ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। 30 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾਂ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲ ਕਰੀਏ। ਅੱਜ ਪ੍ਰੋਗਰਾਮ ਸਪਾਂਸਰ ਕੀਤਾ ਗਿਆ
ਕੈਲੀਫੋਰਨੀਆ ਤੋਂ ਇੱਕ ਪਰਿਵਾਰ ਵੱਲੋਂ ਉਹਨਾਂ ਨੇ ਆਪਣਾ ਜਿਹੜਾ ਨਾਂ ਗੁਪਤ ਰੱਖਣ ਦੀ ਗੱਲ ਕਹੀ ਹੈ ਕਿ ਭਾਈ ਸਾਡਾ ਤੁਸੀਂ ਨਾਂ ਨਾ ਨਸ਼ਰ ਕਰਿਓ, ਪਰ ਉਹਨਾਂ ਨੇ ਇੱਕ ਸੁਨੇਹਾ ਜ਼ਰੂਰ ਭੇਜਿਆ ਸੀਗਾ ਜਦੋਂ ਉਹਨਾਂ ਨੇ ਡੋਨੇਟ ਕੀਤਾ ਹੈ TV 84 ਦੇ ਲਈ। ਸੋ ਮੈਂ ਉਹ ਸੁਨੇਹਾ ਜ਼ਰੂਰ ਪੜ੍ਹਦੇ ਹਾਂ ਸਾਡੇ ਲਈ, ਸਾਡੇ ਦਰਸ਼ਕਾਂ ਦੇ ਲਈ। ਉਹ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਫਤਿਹ ਪ੍ਰਵਾਨ ਕਰਨੀ। ਆਪ ਜੀ ਬਹੁਤ ਚੰਗੇ ਤਰੀਕੇ ਨਾਲ ਕੌਮ ਦੀ ਸੇਵਾ ਕਰ ਰਹੇ ਹੋ। ਪਰਮਾਤਮਾ ਆਪ ਦੀ ਚੜ੍ਹਦੀ ਕਲਾ ਰੱਖੇ ਅਤੇ ਹਰ ਮੈਦਾਨ ਫਤਿਹ ਕਰੇ। ਇਸ ਸਮੇਂ ਆਪ ਜੀ ਵਰਗੇ ਸੂਝਵਾਨ ਵਿਦਵਾਨ ਦੀ ਕੌਮ ਨੂੰ ਬਹੁਤ ਲੋੜ ਹੈ। ਅਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਤਿਲ ਫੁੱਲ ਸੇਵਾ ਕਰਨੀ ਚਾਹੁੰਦੇ ਹਾਂ। ਪ੍ਰਵਾਨ ਕਰਨੀ ਜੀ। ਤੁਹਾਡੇ ਨਾਲ ਫਤਿਹ ਦੀ ਸਾਂਝ ਪਾਈ ਸੀ ਸਾਡੇ ਪਰਿਵਾਰ ਦੀ ਤੁਹਾਡੇ ਨਾਲ ਮਿਲਣੀ ਹੋਈ ਸੀ ਸੈਨ ਫਰਾਂਸਿਸਕੋ 28 ਜਨਵਰੀ ਨੂੰ। ਪੰਜਾਬ ਹੱਲ ਖਾਲਿਸਤਾਨ ਜ਼ਿੰਦਾਬਾਦ। ਦੇਖੋ, ਅੱਜ ਹੀ ਮੇਰੀ ਭਾਈ ਗੁਰਦੇਵ ਸਿੰਘ ਹੋਰਾਂ ਨਾਲ ਕਲਾਮਾਜ਼ੂ ਗੱਲਬਾਤ ਹੋ ਰਹੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਵੀ ਇਹ ਜਿਹੜੇ ਵੱਡੇ ਵੱਡੇ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ 'ਚ ਬੈਠੇ ਹੋਏ ਲੋਕ ਨੇ, ਲੱਖਾਂ ਡਾਲਰ ਖਰਚ ਕਰਨ ਲੱਗਿਆ, ਜਿਹਦੇ 'ਚੋਂ ਕੋਈ ਬਹੁਤਾ ਕੁਛ ਸਿੱਖੀ ਦਾ ਜਾਂ ਪੰਥ ਦਾ ਨਹੀਂ ਨਿਕਲ ਰਿਹਾ ਹੁੰਦਾ, ਉਹਨਾਂ ਦੀ ਆਪਣੀ ਸ਼ੋਹਰਤ ਜਾਂ ਸ਼ੋਭਾ ਹੁੰਦੀ ਹੈ ਜੀ, ਉਸ ਦੇ ਵਿੱਚ ਤਾਂ ਉਹ ਸੈਕੰਡ ਥਾਟ ਨਹੀਂ ਹੁੰਦਾ। ਪਰ ਜਦੋਂ ਮੀਡੀਆ ਦੇ ਹਵਾਲੇ ਨਾਲ ਜਾਂ ਕੋਈ ਚੀਜ਼ ਜਿਹੜੀ ਕੌਮੀ ਸੁਨੇਹਾ ਦੇਣ ਦੇ ਹਵਾਲੇ ਨਾਲ ਉਹਨਾਂ ਨੂੰ ਕੋਈ ਛੋਟਾ ਬਜਟ ਵੀ ਦਿੱਤਾ ਜਾਏ ਤੇ ਉਹ ਸਿਰ ਖੁਰਕਣ ਲੱਗ ਜਾਂਦੇ ਨੇ। ਤੇ ਫਿਰ ਇਹ ਕਹਿੰਦੇ ਨੇ ਜੀ ਸਲਾਹ ਕਰਕੇ ਦੱਸਾਂਗੇ, ਤੇ ਦੂਸਰੇ ਐਂਡ ਦੇ ਉੱਤੇ ਜਿਹੜੇ ਪੰਥਕ ਐਕਟਿਵਿਸਟ ਨੇ ਉਹ ਉਡੀਕਦੇ ਹੁੰਦੇ ਨੇ ਵੀ ਇਹਨਾਂ ਦੀ ਸਲਾਹ ਦਾ ਨਤੀਜਾ ਕਦੋਂ ਆਏਗਾ, ਤੇ ਫਰਸਟ੍ਰੇਸ਼ਨ ਤੋਂ ਬਿਨਾਂ ਕੁਛ ਨਹੀਂ ਨਿਕਲਦਾ। ਔਰ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਅਸੀਂ ਆਪਣੀ ਤਾਕਤ ਜਾਂ ਸਟਰੈਂਥ ਦੇਖਦੇ ਹਾਂ ਤੇ ਫਿਰ ਉਹ ਗੁਰਸਿੱਖ ਵੀਰ ਭੈਣਾਂ ਨੇ, ਉਹ ਜਿਨ੍ਹਾਂ ਨੂੰ ਕਾਮਨਰ ਲਫ਼ਜ਼ ਦੇ ਨਾਲ ਬਹੁਤ ਵਾਰ ਕਿਹਾ ਜਾਂਦਾ ਹੈ, ਪਰ ਮੈਂ ਸਮਝਦਾ ਵੀ ਉਹ ਕਾਮਨਰ ਨਹੀਂ, ਉਹ ਸਪੈਸ਼ਲ ਨੇ, ਕਿਉਂਕਿ ਉਹਨਾਂ ਦੇ ਦਿਲਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਪੰਥ ਦਾ ਦਰਦ ਹੈ, ਕੌਮ ਦੀ ਪੀੜ ਨੂੰ ਮਹਿਸੂਸ ਕਰਦੇ ਨੇ। ਔਰ ਅਸੀਂ ਵੀ ਜੇ ਕਿਸੇ ਨੂੰ ਆਪਣੀ ਅਣਮੁੱਲੀ ਦੌਲਤ ਸਮਝਦੇ ਹਾਂ ਤੇ ਇਹਨਾਂ ਵੀਰਾਂ ਭੈਣਾਂ ਨੂੰ ਹੀ ਸਮਝਦੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅਸੀਂ ਇੱਕ ਵੱਡੇ ਚੈਲੰਜ ਨੂੰ ਸਾਹਮਣੇ ਰੱਖ ਕੇ ਤੁਰੇ। ਜਦੋਂ ਦਸੰਬਰ 2012 'ਚ TV 84 ਦੀ ਸ਼ੁਰੂਆਤ ਹੋਈ, ਉਦੋਂ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਵੀ ਇਹ ਕਿਸ ਲੈਵਲ ਦਾ ਜਿਹੜਾ ਥੋੜ੍ਹਾ ਬਹੁਤ ਅੰਦਾਜ਼ਾ ਖਰਚੇ ਦੇ ਹਵਾਲੇ ਨਾਲ ਤਾਂ ਹੁੰਦਾ ਹੈ ਕਿ ਵੀ ਕਿੰਨਾ ਵੱਡਾ ਚੈਲੰਜ ਹੈ। ਹੁਣ ਬੇਸ਼ੱਕ 12 ਸਾਲ ਅਸੀਂ ਇਸ ਨੂੰ ਖਿੱਚ ਧੂ ਕੇ ਲੈ ਆਏ ਹਾਂ, ਪਰ ਇਸ ਨੇ ਸਾਡੀ ਬਹੁਤ ਸਾਰੀ ਐਨਰਜੀ ਕੁਛ ਮਾਮਲਿਆਂ ਦੇ ਵਿੱਚ ਕਿਤੇ ਨਾ ਕਿਤੇ ਛੋਟਾ ਮੋਟਾ ਕੰਪਰੋਮਾਈਜ਼ ਕਰਨ ਦੀ ਲਾਈਨ ਵੀ, ਇਹ ਬਿਰਤੀਆਂ ਵੀ ਲਿਆਂਦੀਆਂ ਨੇ। ਪਰ ਇਹਨਾਂ 12 ਸਾਲਾਂ ਨੇ ਜਿਹੜਾ ਮੇਰਾ ਆਲਰੇਡੀ ਫੇਥ ਰਿਹਾ ਬਚਪਨ ਤੋਂ ਹੀ ਸਮਹਾਉ ਕਾਮਨ ਜਿਹੜੇ ਸਿੱਖ ਕਿਰਤੀ ਵੀਰ ਭੈਣਾਂ ਜਾਂ ਜਿਹੜੇ ਗੁਰਬਤ ਨਾਲ ਜੂਝਣ ਵਾਲੇ ਰਹੇ, ਲੇਕਿਨ ਉਹਨਾਂ ਦੇ ਨਾਲ ਮੇਰੀ ਮੁਹੱਬਤ ਰਹੀ ਹਮੇਸ਼ਾ। ਮੈਂ ਉਹਨਾਂ ਦੇ ਸਾਥ 'ਚ ਸਕੂਨ ਮਹਿਸੂਸ ਕੀਤਾ। ਅਮੀਰ ਘਰਾਨਿਆਂ ਜਾਂ ਵੱਡੇ ਵਪਾਰੀਆਂ ਦੇ ਨਾਲ ਮੇਰੀ ਕਦੇ ਵੀ ਜਿਹੜੀ ਹੈ ਮੈਨੂੰ ਆਪਣੇ ਆਪ ਦੇ ਵਿੱਚ ਉਹ ਕੰਫਰਟ ਨਹੀਂ ਸੀ ਮਹਿਸੂਸ ਹੁੰਦਾ। ਔਰ ਹਮੇਸ਼ਾ ਮੇਰਾ ਇਹ ਅਕਸਰ ਕਹਿਣਾ ਵੀ ਰਿਹਾ ਵੀ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ, ਯਾਨੀ ਕਿਰਤੀ ਦੇ ਉੱਤੇ ਜਾਂ ਕਿਰਤ ਦੇ ਉੱਤੇ ਇਹ ਇਮਾਰਤ ਹੈ। ਔਰ ਇਹਨੇ ਮੇਰੇ ਵਿਸ਼ਵਾਸ ਨੂੰ ਪਹਿਲਾਂ ਵੀ ਜਿਹੜਾ ਉਹ ਦੁਬਾਲਾ ਕੀਤਾ, ਪਰ ਇਹਨਾਂ 12 ਸਾਲਾਂ 'ਚ ਮੈਂ ਦੇਖਿਆ ਕਿ ਜੇ ਅਸੀਂ ਇਸ ਨੂੰ ਇਸ ਲੈਵਲ ਤੱਕ ਲੈ ਕੇ ਆ ਸਕੇ ਤਾਂ ਉਹਦੇ 'ਚ ਇਹ ਜਿਹੜਾ ਪਰਿਵਾਰ ਹੈ, ਜਿਵੇਂ ਇਹ ਵੀ ਆ ਕੇ ਜਿਸ ਚਾਅ ਦੇ ਨਾਲ ਮਿਲੇ ਜਦੋਂ ਅਸੀਂ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਦੇ ਸਾਹਮਣੇ ਸੀ, ਕਿ ਜਿਵੇਂ ਤੁਸੀਂ ਚਾਰ ਚਫੇਰੇ ਦੇਖਦੇ ਹੋ ਕਿ ਇੱਕ ਚਾਅ, ਮਲ੍ਹਾਰ, ਉਤਸ਼ਾਹ, ਐਂਥੂਜ਼ੀਆਜ਼ਮ ਏਅਰ ਦੇ ਵਿੱਚ ਭਰ ਜਾਂਦਾ ਹੈ। ਔਰ ਇਹਨਾਂ ਦਾ ਜਿਹੜਾ ਇੱਕ ਇੱਕ ਪੈਨੀ ਵੀ ਸਾਡੇ ਲਈ ਇਹ ਕੋਹਿਨੂਰ ਹੀਰੇ ਤੋਂ ਵੱਧ ਕੀਮਤੀ ਹੈ, ਕਿਉਂਕਿ ਇਹ ਗੁਰਸਿੱਖ ਪਰਿਵਾਰ ਜਾਂ ਗੁਰਸਿੱਖ ਵੀਰਾਂ ਭੈਣਾਂ ਦੀ ਇਸ ਕਿਸਮ ਦੀ ਡੈਡੀਕੇਸ਼ਨ ਹੈ ਜਿਸ ਨੇ ਸਾਨੂੰ ਹਮੇਸ਼ਾ ਹੌਸਲਾ ਦਿੱਤਾ ਹੈ। ਔਰ ਅਸੀਂ ਇਸ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਵੇਂ ਹੀ ਇਸ ਤੋਂ 2 ਦਿਨ ਪਹਿਲਾਂ ਸਾਡੇ ਇੱਕ UK ਤੋਂ ਭੈਣ ਜੀ ਦੀ ਉਹਨਾਂ ਦੀ ਇੱਕ ਸਮਾਲ ਚਿੱਠੀ ਵੀ, ਔਰ ਉਹਦੇ 'ਚ ਉਹਨਾਂ ਨੇ 300 ਪਾਉਂਡ ਦਾ ਉਹਨਾਂ ਦਾ ਡਰਾਫਟ ਸੀ ਜਾਂ ਚੈੱਕ ਸੀ, ਔਰ ਉਹਦੇ 'ਚ ਵੀ ਉਹਨਾਂ ਨੇ ਇਹ ਕਿਹਾ ਵੀ ਸਾਡਾ ਨਾਂ ਨਾ ਤੁਸੀਂ ਮੈਂਸ਼ਨ ਕਰੋ, ਅਸੀਂ ਭਾਵੇਂ ਆਪ ਹਾਰਡਸ਼ਿਪ 'ਚ ਹਾਂ ਪਰ ਤੁਸੀਂ ਕੌਮ ਦੀ ਸੇਵਾ ਕਰ ਰਹੇ ਹੋ, ਅਸੀਂ ਜਿਹੜਾ ਉਹ ਤੁਹਾਡਾ ਕੁਛ ਨਾ ਕੁਛ ਆਪਣਾ ਸਿੰਬੋਲਿਕ ਹੈਲਪ ਕਰਨਾ ਚਾਹੁੰਦੇ ਹਾਂ। ਸੋ ਮੈਨੂੰ ਇਹ ਲੱਗਦਾ ਹੈ ਵੀ ਅਸੀਂ ਜਦੋਂ ਤੱਕ ਸਾਡੇ ਇਸ ਕਿਸਮ ਦੇ ਵੀਰ ਭੈਣਾਂ ਸਾਡੇ ਨਾਲ ਖਲੋਤੇ ਨੇ,
ਸਾਨੂੰ ਬਲ ਮਿਲਦਾ ਹੈ, ਤਾਕਤ ਮਿਲਦੀ ਹੈ ਔਰ ਅਸੀਂ ਇਸ ਸਫ਼ਰ ਨੂੰ ਗੁਰੂ ਦੀ ਰਹਿਮਤ ਨਾਲ ਜਾਰੀ ਰੱਖ ਸਕੇ ਔਰ ਅੱਗੋਂ ਵੀ ਰੱਖ ਸਕਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਤੇ ਨਾਲ ਹੀ ਨਾਲ ਅਰਦਾਸ ਵੀ ਗੁਰੂ ਦੇ ਚਰਨਾਂ ਦੇ ਵਿੱਚ ਵੀ ਜਿਹੜੀਆਂ ਇਹ ਆਸਾਂ ਨੇ ਆਰਗੇਨਾਈਜੇਸ਼ਨ ਦੇ ਨਾਲ, TV84 ਅਦਾਰੇ ਦੇ ਨਾਲ ਲੋਕਾਂ ਦੀਆਂ, ਸੰਗਤ ਦੀਆਂ ਜੁੜੀਆਂ ਹੋਈਆਂ, ਅਸੀਂ ਉਹਨਾਂ ਨੂੰ ਅੱਗੇ ਤੋਰ ਸਕੀਏ ਤੇ ਇਮਾਨਦਾਰੀ ਦੇ ਨਾਲ ਨਿਭਾ ਸਕੀਏ। ਸੋ ਗੱਲਬਾਤ ਕਰਦੇ ਹਾਂ ਅੱਜ ਦੇ ਪਹਿਲੇ ਟੌਪਿਕ ਦੀ। ਪੰਜਾਬ ਦੇ ਵਿੱਚ ਜਾਂ ਖਾਸ ਤੌਰ 'ਤੇ ਜਦੋਂ ਅਸੀਂ ਹੁਣ ਭਾਰਤ ਦੇ ਵਿੱਚ ਦੇਖਦੇ ਹਾਂ ਤੇ 2024 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਦਾ ਮੁੱਢ ਆਲਰੇਡੀ ਉਸ ਪਾਸੇ ਨੂੰ ਗੱਲ ਜਾ ਰਹੀ ਹੈ, ਤੇ ਉਹਦੀ ਜਿਹੜੀ ਜੋੜ ਤੋੜ ਦੀ ਸਿਆਸਤ ਹੈ, ਓਵਰਆਲ ਜਿਹੜੀ ਸਾਰੀ ਪੋਲੀਟਿਕਸ ਹੈ, ਉਹਦੇ 'ਚ ਹੁਣ ਉਹਦੇ ਲੱਛਣ ਜਿਹੜੇ ਨੇ ਉਹ ਦਿਖ ਰਹੇ ਨੇ। ਸੋ ਅੱਜ ਦੀ ਜਿਹੜੀ ਇੱਕ ਮੇਜਰ ਖਬਰ ਹੈ, ਹਰਿਆਣੇ ਦੇ ਵਿੱਚੋਂ ਪੰਜਾਬ ਦੇ ਨਾਲ ਲੱਗਦਾ ਸੂਬਾ ਆ, ਉੱਥੋਂ ਆਈ ਹੈ ਕਿ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟੜ, ਉਹਨਾਂ ਨੂੰ ਚੱਲਦਾ ਕਰ ਦਿੱਤਾ ਗਿਆ ਆ ਤੇ ਉਹਨਾਂ ਦੀ ਥਾਂ ਦੇ ਉੱਤੇ ਨਿਆਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਆ। ਸੋ ਜਿਹੜੀ ਮਤਲਬ ਚੋਣਾਂ, ਲੋਕ ਸਭਾ ਚੋਣਾਂ ਤੋਂ ਪਹਿਲਾਂ ਚੇਂਜ ਆਫ ਪਾਵਰ ਹਰਿਆਣੇ ਦੇ ਵਿੱਚ ਹੋਈ ਹੈ। ਇਸ ਗੱਲ ਦੀਆਂ ਮਤਲਬ ਪਹਿਲਾਂ ਕੋਈ ਉਸ ਕਿਸਮ ਦੀ ਗੱਲ ਪੋਲੀਟਿਕਸ ਦੇ ਵਿੱਚ, ਖਬਰਾਂ ਦੇ ਵਿੱਚ ਨਹੀਂ ਸੀ ਆ ਰਹੀ। ਜੇ ਅਸੀਂ ਹਫ਼ਤਾ ਪਹਿਲਾਂ, 2 ਹਫ਼ਤੇ ਪਹਿਲਾਂ ਜਾ ਕੇ ਦੇਖੀਏ ਵੀ ਇਹੋ ਜਿਹਾ ਕੁਝ ਹੋ ਸਕਦਾ ਜਾਂ ਕੁਝ ਚੱਲ ਰਿਹਾ, ਮਤਲਬ ਸਡਨ ਚੇਂਜ ਆਫ ਕਮਾਂਡ ਜਿਹੜੀ ਹੈ ਉਹ ਹਰਿਆਣੇ ਦੇ ਵਿੱਚ ਹੋਈ ਹੈ, ਜਿਹੜਾ ਕਿ ਕਿਤੇ ਨਾ ਕਿਤੇ BJP ਤੇ RSS ਦਾ ਇੱਕ ਪੈਟਰਨ ਵੀ ਰਿਹਾ ਵੀ ਜਦੋਂ ਉਹਨਾਂ ਨੂੰ ਮਹਿਸੂਸ ਹੋਵੇ ਵੀ ਆਹ ਗੱਲ ਹੁਣ ਇੱਥੇ ਤੱਕ ਬੰਦਾ ਲੈ ਆਇਆ, ਹੁਣ ਇਹਨੂੰ ਪਾਸੇ ਕਰੋ, ਤੇ ਚੁੱਪ ਚਪੀਤੇ ਜਿਹੜੀ ਹੈ ਉਹ ਗੱਲ ਉਸ ਹਿਸਾਬ ਨਾਲ ਹੋ ਜਾਂਦੀ ਹੈ। ਉਹਦਾ ਜਿਹੜਾ ਇੰਪੈਕਟ ਹੈ ਹੁਣ ਉੱਥੇ ਦੀ ਜਿਹੜੀ ਚੌਟਾਲਾ ਫੈਮਿਲੀ ਹੈਗੀ ਹੈ, ਉਹਨਾਂ ਦਾ ਆਪਸ ਦੇ ਵਿੱਚ ਕਿਸ ਕਿਸਮ ਦਾ ਰਿਲੇਸ਼ਨਸ਼ਿਪ ਹੈ, ਭਰਾਵਾਂ ਦਾ ਜਾਂ ਕਜ਼ਨਸ ਦਾ, ਤੇ ਉਹ ਤੋਂ ਬਾਅਦ JJP ਦੇ ਨਾਲ ਕਿਸ ਕਿਸਮ ਦਾ ਅਲਾਇੰਸ BJP ਦਾ ਹੁਣ ਟੁੱਟ ਕੇ ਉਹਨਾਂ ਨੇ ਵੱਖਰੀਆਂ ਉਹ ਬਣਾਉਣੀਆਂ ਨੇ। ਸੋ ਹਰਿਆਣਾ ਦੀ ਪੋਲੀਟਿਕਸ ਦੇ ਵਿੱਚ ਕਾਫੀ ਉੱਪਰੋਂ ਥੱਲੀ ਉਹ ਹੋ ਰਹੀ ਹੈ। ਬ੍ਰੌਡਰ ਕੰਟੈਕਸਟ ਵੀ ਗੱਲ ਕਰਾਂਗੇ, ਪਰ ਪਹਿਲਾਂ ਹਰਿਆਣੇ 'ਤੇ ਫੋਕਸ ਰੱਖੀਏ ਵੀ ਜਿਹੜਾ ਇਹ ਖਬਰ ਆਈ ਹੈ, ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਤੇ ਕੀ ਸਮਝਦੇ ਹੋ ਕਿ ਇਹ ਜਿਹੜਾ ਚੇਂਜ ਆਫ ਕਮਾਂਡ ਹੋਈ ਹੈ, ਇਹਦੇ ਪਿੱਛੇ ਰੀਜ਼ਨ ਕੀ ਆ? ਦੇਖੋ, ਸਭ ਤੋਂ ਪਹਿਲਾਂ ਹਾਲਾਂਕਿ ਸਾਡੇ ਬਹੁਤ ਸੂਝਵਾਨ ਦਰਸ਼ਕ ਨੇ ਔਰ 10-12 ਸਾਲ ਤੋਂ ਅਸੀਂ ਜਿੰਨੀ ਕੁ ਇਨਪੁਟ ਸਾਨੂੰ ਮਿਲਦੀ ਹੈ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਗਲੋਬਲ ਸੀਨ ਨੂੰ ਵੀ ਔਰ ਭਾਰਤ ਦੇ ਇਸ ਅਖੌਤੀ ਲੋਕਤੰਤਰ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਪਹਿਲਾਂ ਤਾਂ ਇਹ ਸਮਝਣ ਵਾਲੀ ਗੱਲ ਹੈ ਕਿ ਜਿਸ ਨੂੰ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਲੋਕਤੰਤਰ ਕਿਹਾ ਜਾਂਦਾ ਹੈ, ਇਸ ਦਾ ਮਤਲਬ ਸਿਰਫ ਵੋਟਾਂ ਪਾਉਣਾ ਨਹੀਂ ਹੁੰਦਾ। ਔਰ ਅੱਜ ਹਾਲਾਤ ਇਹ ਨੇ ਕਿ ਭਾਰਤ ਜਿਸ ਦਾ ਓਵਰਆਲ ਸਿਸਟਮ ਬੇਸ਼ੱਕ ਇੱਕ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਦੇ ਤੌਰ ਤੇ 26 ਜਨਵਰੀ 1950 ਨੂੰ ਇਹਦਾ ਸਫ਼ਰ ਸ਼ੁਰੂ ਹੋਇਆ, ਪਰ ਅੱਜ ਅਸੀਂ ਦੇਖਦੇ ਹਾਂ ਕਿ ਜਿਵੇਂ ਇੱਕ ਯੂਰਪੀਅਨ ਜਿਹੜੀ ਨਾਨ ਪਾਰਟੀਸਨ ਜਮਾਤ ਹੈ, ਉਹਨੇ ਇੰਡੀਆ ਨੂੰ ਐਨ ਇਲੈਕਟ੍ਰੋਕ੍ਰੇਸੀ ਕਿਹਾ, ਜਾਂ ਜਿਸ ਨੂੰ ਜੇ ਆਮ ਸ਼ਬਦਾਂ 'ਚ ਕਹਿਣਾ ਹੋਏ ਕਿ ਵੋਟੋਕ੍ਰੇਸੀ। ਹੁਣ ਇਹ ਡੈਮੋਕ੍ਰੇਸੀ ਤੋਂ ਹਟ ਕੇ ਇਹ ਲਫ਼ਜ਼ ਕਹਿਣਾ, ਹਾਲਾਂ ਸਾਡੇ ਵੀਰ ਭੈਣਾਂ ਜਦੋਂ ਪ੍ਰੋਟੈਸਟ ਕਰਦੇ ਨੇ UN ਦੇ ਸਾਹਮਣੇ ਜਾਂ ਇੰਡੀਅਨ ਕੌਂਸੂਲੇਟਸ ਦੇ ਬਾਹਰ, ਤੇ 2-3 ਨਾਅਰੇ ਜਿਹੜੇ ਬੜੇ ਫੇਵਰੇਟ ਨੇ ਔਰ ਉਹਨਾਂ ਦੇ ਵਿੱਚ ਉਹ ਇੰਡੀਅਨ ਨਾਜ਼ੀਕ੍ਰੇਸੀ, ਕਾਸਟੋਕ੍ਰੇਸੀ ਤੇ ਇਹ ਲਫ਼ਜ਼ ਠੱਗੋਕ੍ਰੇਸੀ, ਇਹ 3 ਲਫ਼ਜ਼ ਸ਼ੇਮ ਅੱਗੋਂ ਜਿਹੜਾ ਇੰਡੀਅਨ ਨਾਜ਼ੀਕ੍ਰੇਸੀ, ਸ਼ੇਮ ਠੱਗੋਕ੍ਰੇਸੀ, ਸ਼ੇਮ ਕਾਸਟੋਕ੍ਰੇਸੀ, ਸ਼ੇਮ। ਹੁਣ ਇਹ ਤਿੰਨੋਂ ਹੀ ਨਾਅਰੇ ਬੜੇ ਭਾਵਪੂਰਤ ਨੇ ਔਰ ਮੀਨਿੰਗਫੁਲ ਨੇ। ਉਹਦਾ ਰੀਜ਼ਨ ਕਿ ਜੇ ਅਸੀਂ ਦੇਖਿਆ ਜਾਏ, ਜਦੋਂ ਨਾਜ਼ੀਕ੍ਰੇਸੀ ਕਿਹਾ ਜਾਂਦਾ ਹੈ ਤੇ ਜਰਮਨੀ ਦੇ ਵਿੱਚ ਵੀ ਜਿਹੜਾ ਉਹ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਵੋਟਿੰਗ ਸਿਸਟਮ ਸੀ। ਹਿਟਲਰ ਕੋਈ ਫੌਜੀ ਜਨਰਲ ਕਰਨਲ ਨਹੀਂ ਸੀ ਕਿ ਜਿਹਨੇ ਕੂ ਕਰਕੇ ਪਾਵਰ ਲਈ ਸੀ। ਜਿਹੜੀ ਨਾਜ਼ੀ ਪਾਰਟੀ ਹੈ ਉਹਨਾਂ ਦੀ ਉਹ ਵੋਟਾਂ ਲੈ ਕੇ ਹੀ ਪਾਵਰ ਦੇ ਵਿੱਚ ਆਈ ਸੀ ਔਰ ਹੌਲੀ ਉਹਨਾਂ ਨੇ ਫਿਰ ਉਸ ਕਿਸਮ ਦੇ ਲਾਅ ਰਿਮੂਵ ਕੀਤੇ। ਪਹਿਲਾਂ ਉਹਨਾਂ ਨੇ ਕਿਵੇਂ ਪਾਰਲੀਮੈਂਟ ਦੇ ਵਿੱਚ ਆਪਣਾ ਸਿੱਕਾ ਬਿਠਾਇਆ ਔਰ ਕਿਵੇਂ ਫਿਰ ਨਫ਼ਰਤ ਦੇ ਸਾਰੇ ਪਾਰਟ ਨੂੰ ਪਰੋਸਿਆ। ਇਵੇਂ ਹੀ ਜਦੋਂ ਭਾਰਤ ਨੂੰ ਕਾਸਟੋਕ੍ਰੇਸੀ ਕਿਹਾ ਜਾਂਦਾ ਹੈ ਤੇ ਜ਼ਾਹਰ ਹੈ ਇਹ ਗੱਲ, ਜੇ ਤੁਸੀਂ 100 ਮਿਲੀਅਨ ਤੋਂ ਜ਼ਿਆਦਾ ਟਰਾਈਬਲਸ ਨੂੰ, 200 ਮਿਲੀਅਨ ਤੋਂ ਜ਼ਿਆਦਾ ਦਲਿਤ ਔਰ ਬਾਕੀ ਮਾਈਨੋਰਿਟੀਜ਼ ਨੂੰ ਪੁੱਛੋ, ਔਰ ਅੱਜ ਵੀ ਜੇ ਕੋਈ ਇੰਡੀਪੈਂਡੈਂਟ ਭਾਰਤ ਦੇ ਵਿੱਚ ਟੌਪ ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜਿਸ, ਟੌਪ ਪੋਜੀਸ਼ਨਸ
ਔਰ ਸਾਰੇ ਨੂੰ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਵੀ 80% ਤੋਂ ਜ਼ਿਆਦਾ ਅਹੁਦਿਆਂ ਦੇ ਉੱਤੇ ਬ੍ਰਾਹਮਣ ਜ਼ਾਤ ਜਿਹੜੀ ਕਿ 4000 ਸਾਲ ਤੋਂ ਐਜ਼ ਏ ਸੁਪੀਰੀਅਰ ਰੇਸ ਦੇ ਤੌਰ ਤੇ ਐਜੂਕੇਸ਼ਨ ਤੇ ਜਿਨ੍ਹਾਂ ਦਾ ਕੰਟਰੋਲ ਹੈ 80% ਉਹ ਬੈਠੇ ਹੋਏ ਨੇ, ਜਿਨ੍ਹਾਂ ਦੀ ਆਬਾਦੀ ਅਦਰਵਾਈਜ਼ 4 ਤੋਂ 6% ਤੋਂ ਜ਼ਿਆਦਾ ਨਹੀਂ ਹੈ ਭਾਰਤ 'ਚ, ਤੇ ਬਾਕੀ ਲੈਸ ਦੈਨ 20% ਬਾਕੀਆਂ ਲਈ ਹੈ। ਸੋ ਜ਼ਾਹਰ ਹੈ ਕਿ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਸਿਸਟਮ ਉਹੀ ਹੈ ਜਿਹੜਾ ਕਾਸਟੋਕ੍ਰੇਸੀ ਦੇ ਥੱਲੇ ਅਸੀਂ ਦੇਖਦੇ ਹਾਂ। ਤੇ ਤੀਸਰਾ ਠੱਗੋਕ੍ਰੇਸੀ। ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਸ ਨੂੰ ਅੰਗਰੇਜ਼ੀ ਵਾਲੇ ਠੱਗ ਕਹਿੰਦੇ ਨੇ, THUG ਦੇ ਨਾਲ ਸਪੈਲ ਹੁੰਦਾ ਹੈ, ਇਹ ਲਫ਼ਜ਼ ਅੰਗਰੇਜ਼ੀ ਲੈਂਗੁਏਜ ਨੂੰ ਦਿੱਤਾ ਹੀ ਉਸ ਖਿੱਤੇ ਵਾਲਿਆਂ ਨੇ, ਠੱਗ। ਕਿਉਂਕਿ ਠੱਗ ਆਮ ਅਸੀਂ ਪੰਜਾਬੀ ਦੇ ਵਿੱਚ ਜਿਹੜਾ ਕੋਈ ਬੇਈਮਾਨ ਹੋਏ ਜਾਂ ਠੱਗੀ ਕਰਨਾ ਕਹਿੰਦੇ, ਪਰ ਇਹ ਇੱਕ ਇੰਸਟੀਟਿਊਸ਼ਨ ਸੀ ਗੰਗਾ ਜਮਨੀ ਤਹਿਜ਼ੀਬ ਦੀ। ਜਦੋਂ ਤੁਸੀਂ ਬ੍ਰਿਟਿਸ਼ ਪੀਰੀਅਡ 'ਚ ਇਸ ਏਰੀਆ ਦੀ ਆਕੂਪੇਸ਼ਨ ਦੇਖੋਗੇ ਤੇ ਅੰਗਰੇਜ਼ਾਂ ਨੂੰ ਬਹੁਤ ਵੱਡੇ ਆਪਰੇਸ਼ਨ ਕਰਨੇ ਪਏ ਸੀ ਇਹਨਾਂ ਠੱਗਾਂ ਨੂੰ ਖਤਮ ਕਰਨ ਦੇ ਲਈ। ਸੋ ਇਹ ਉਸ ਜੇ ਪਿਲਗ੍ਰਿਮ ਸੈਂਟਰ ਨੇ ਹਰਿਦੁਆਰ ਹੈ ਜਾਂ ਬਨਾਰਸ ਹੈ ਜਾਂ ਪ੍ਰਯਾਗਰਾਜ ਹੈ ਜਾਂ ਮਥੁਰਾ ਹੈ, ਉਹਨਾਂ ਨੂੰ ਜਿਹੜੇ ਲੋਕ ਜਾਂਦੇ ਸੀ ਜਾਂ ਜਿਹੜੇ ਵਪਾਰੀ ਜਾਂਦੇ ਸੀ, ਸੋ ਇਹ ਲੋਕ ਬੜੇ ਮਜ਼ਹਬੀ ਲਿਬਾਸ ਦੇ ਵਿੱਚ ਔਰ ਪੂਰਾ ਆਪਣੇ ਆਪ ਨੂੰ ਧਰਮੀ ਇਨਸਾਨ ਦੇ ਤੌਰ ਦੇ ਉੱਤੇ ਉਹਨਾਂ ਕਾਫਲਿਆਂ ਦਾ ਹਿੱਸਾ ਬਣ ਜਾਂਦੇ ਸੀ ਔਰ ਫਿਰ ਉਹਨਾਂ ਦੇ ਨਾਲ ਹੀ ਟਰੈਵਲ ਕਰਦੇ ਸੀ। ਠੀਕ ਮੌਕਾ ਦੇਖ ਕੇ ਉਹਨਾਂ ਦਾ ਮਰਡਰ ਕਰਕੇ ਜਾਂ ਉਹਨਾਂ ਨੂੰ ਜ਼ਹਿਰ ਦੇ ਕੇ ਕਰਕੇ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਸੀ। ਔਰ ਇਹ ਬਹੁਤ ਪਾਵਰਫੁਲ ਜਿਹੜਾ ਇਹ ਸਾਰਾ ਖਿੱਤਾ ਹੀ ਇਹਨਾਂ ਦੇ ਨਾਲ ਭਰਿਆ ਹੋਇਆ ਸੀ। ਔਰ ਉਹਨਾਂ ਨੇ ਤੁਸੀਂ ਦੇਖੋਗੇ ਕਿ ਲੰਬੀ ਸਟਰਗਲ ਤੋਂ ਬਾਅਦ ਔਰ ਕਿੰਨੀਆਂ ਹਜ਼ਾਰਾਂ ਦੀ ਗਿਣਤੀ 'ਚ ਡੈਥਸ ਜਿਹੜੀਆਂ ਨੇ ਇਹਨਾਂ ਦੇ ਹੱਥਾਂ 'ਚ ਹੁੰਦੀਆਂ ਸੀ। ਸੋ ਇਹ ਜਿਹੜਾ ਜਦੋਂ ਅਸੀਂ ਠੱਗ ਲਫ਼ਜ਼ ਵੀ ਕਹਿੰਦੇ ਹਾਂ, ਔਰ ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਅਸੀਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਦੇਖਦੇ ਹਾਂ ਤਾਂ ਫਿਰ ਕਬੀਰ ਸਾਹਿਬ ਜਿਹੜੇ ਰਹਿੰਦੇ ਹੀ ਬਨਾਰਸ ਸੀ, ਉਹਨਾਂ ਦਾ ਇਸ ਦੇ ਉੱਤੇ ਇੱਕ ਪੂਰਾ ਸ਼ਬਦ ਹੈ ਕਿ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਕਿਉਂਕਿ ਇਹ ਇੱਕ ਇੰਸਟੀਟਿਊਸ਼ਨ ਸੀ। ਹੁਣ ਉਹ ਜਿਹੜਾ ਅੱਜ ਤੋਂ ਸੈਂਕੜਿਆਂ ਸਾਲ ਪਹਿਲਾਂ ਇੰਸਟੀਟਿਊਸ਼ਨ ਜਿਸ ਨੂੰ ਅੰਗਰੇਜ਼ਾਂ ਨੇ ਡਿਸਟਰੋਏ ਕੀਤਾ, ਜੇ ਅੱਜ ਭਾਰਤ ਦੇ ਸਿਸਟਮ ਨੂੰ ਬਿਆਨਣਾ ਹੋਏ, ਉਹ ਪੋਲੀਟੀਕਲ ਸਿਸਟਮ ਹੋਏ, ਮੀਡੀਆ 'ਚ ਬੈਠੇ ਲੋਕ ਹੋਣ, ਜੁਡੀਸ਼ਰੀ 'ਚ ਬੈਠੇ ਲੋਕ ਹੋਣ, ਤੇ ਤੁਹਾਨੂੰ ਉਹ ਠੱਗ ਨਜ਼ਰ ਆਉਣਗੇ ਕਿ ਜਿਨ੍ਹਾਂ ਦੇ ਚੋਲਾ ਜੱਜ ਦਾ ਪਾਇਆ ਹੋਇਆ ਕਾਲਾ, ਉਸਨੇ ਜਿਹੜਾ ਉਹ ਉਸ ਦੇ ਯੋਰ ਆਨਰ ਬਣਿਆ ਹੋਇਆ, ਜਾਂ ਭਾਰਤੀ ਪਾਰਲੀਮੈਂਟ ਦੇ ਵਿੱਚ ਤੁਸੀਂ ਇੱਕ ਤਾਂ ਹਿਪੋਕਰੇਸੀ ਦੇ ਥੱਲੇ ਚੋਲਾ ਪਹਿਨਣਾ, ਇੱਕ ਜੇ ਤੁਸੀਂ ਰੀਅਲ ਫਿਗਰਸ ਦੇਖੋ, ਇੱਕ ਇੰਸਟੀਟਿਊਸ਼ਨ ਦਿੱਲੀ ਦੇ ਵਿੱਚ ਹੀ ਹੈ ਜਿਨ੍ਹਾਂ ਨੇ ਈਵਨ ਇਲੈਕਟਰਲ ਬੌਂਡਸ ਦੇ ਉੱਤੇ ਵੀ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ CPIM ਦੇ ਨਾਲ ਮਿਲ ਕੇ। ਉਹਨਾਂ ਦਾ ਡਾਟਾ ਜਦੋਂ ਤੁਸੀਂ ਦੇਖੋਗੇ ਤੇ 1/3 ਮੈਂਬਰਸ ਆਫ ਪਾਰਲੀਮੈਂਟ ਔਰ ਆਲਮੋਸਟ ਇੰਨਾ ਹੀ ਨੰਬਰ ਸਟੇਟ ਅਸੈਂਬਲੀਜ਼ ਦਾ ਉਹਨਾਂ ਦੇ ਵਿੱਚ ਕ੍ਰਿਮੀਨਲ ਨੇ, ਜਿਹੜੇ ਕ੍ਰਿਮੀਨਲ ਵਿਦ ਦਾ ਕ੍ਰਿਮੀਨਲ ਬੈਕਗਰਾਊਂਡ, ਜਿਨ੍ਹਾਂ ਦੇ ਉੱਤੇ ਕੇਸ ਨੇ, ਕੇਸਿਸ ਦੇ ਵਿੱਚ ਮਰਡਰ ਵੀ ਨੇ, ਰੇਪ ਦੇ ਕੇਸ ਵੀ ਨੇ ਔਰ ਹੋਰ ਕਿਸਮ ਦੇ ਵੀ ਜਿਹੜੇ ਨੇ ਬੜੇ ਖਤਰਨਾਕ। ਹੁਣ ਉਹ ਲਾਅ ਮੇਕਰ ਬਣ ਕੇ ਬੈਠੇ ਹੋਏ ਨੇ, ਪਾਰਲੀਮੈਂਟ 'ਚ ਬੈਠੇ ਹੋਣ। ਦੂਸਰਾ, ਸੋ ਜਦੋਂ ਤੱਕ ਇਨ ਟੋਟੋ ਤੁਸੀਂ ਇਸ ਗੱਲ ਦੀ ਨੂੰ ਨਹੀਂ ਦੇਖੋਗੇ ਕਿ ਭਾਈ ਇਹ ਜਿਹੜਾ 1950 ਨੂੰ ਅਸੀਂ ਕੱਟ ਆਫ ਡੇਟ ਰੱਖੀ ਹੈ, ਜਦੋਂ 26 ਜਨਵਰੀ 1950 ਨੂੰ ਕਨਸਟੀਟਿਊਸ਼ਨ ਇੰਪਲੀਮੈਂਟ ਹੁੰਦਾ ਔਰ ਪਹਿਲੀਆਂ ਪਾਰਲੀਮੈਂਟਰੀ ਚੋਣਾਂ 1952 'ਚ ਹੁੰਦੀਆਂ ਨੇ। ਸੋ ਇੰਡੀਆ ਦਾ ਜਿਹੜਾ ਸੋ ਕਾਲਡ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਜਿਹੜਾ ਸਫ਼ਰ ਹੈ ਉਹ 1952 ਤੋਂ ਸ਼ੁਰੂ ਹੁੰਦਾ ਹੈ। 26 ਜਨਵਰੀ 1950 ਨੂੰ ਕਨਸਟੀਟਿਊਸ਼ਨ ਇੰਪਲੀਮੈਂਟ ਹੁੰਦਾ ਹੈ। ਤੇ ਜੇ ਅਸੀਂ 1950 ਤੋਂ ਦੇਖਦੇ ਹਾਂ ਤੇ ਆਲਮੋਸਟ ਅਸੀਂ 74 ਸਾਲ ਦੀ ਗੱਲ ਕਰ ਰਹੇ ਹਾਂ। ਹੁਣ ਇਹਨਾਂ 74 ਸਾਲਾਂ 'ਚ ਨਹਿਰੂ ਤੋਂ ਲੈ ਕੇ ਤੁਸੀਂ ਨਰਿੰਦਰ ਮੋਦੀ ਤੱਕ ਔਰ ਪਾਰਟੀਆਂ, ਇੱਕ ਸੀ ਕਿ ਜੀ ਕਾਂਗਰਸ, ਉਹਨੇ ਇਨੀਸ਼ੀਅਲੀ ਕ੍ਰੈਡਿਟ ਲਿਆ ਕਿਉਂਕਿ ਗਾਂਧੀ ਦੇ ਥੱਲੇ ਜਾਂ ਨਹਿਰੂ, ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਥੱਲੇ ਉਹਨਾਂ ਨੇ ਤਹਿਰੀਕ ਚਲਾਈ ਸੀ ਆਜ਼ਾਦੀ ਦੀ। ਸੋ ਉਹਨਾਂ ਦਾ ਇੱਕ ਆਪਣਾ ਦੇਸ਼ ਭਗਤ ਔਰ ਦੂਸਰੇ ਤੀਸਰੇ ਦੇ ਲੇਬਲ ਉਹਨਾਂ ਦੇ ਉੱਤੇ ਲੱਗੇ ਹੋਏ ਸੀ। ਲੇਕਿਨ ਅਸੀਂ ਈਵਨ ਇਹਨਾਂ ਇੰਸਟੀਟਿਊਸ਼ਨਸ ਦਾ ਡਿਕਲਾਈਨ ਕਿ ਕਿਵੇਂ, ਹਾਲਾਂ ਕਨਸਟੀਟਿਊਸ਼ਨ ਲਿਖਣ ਲੱਗੇ ਇਸ ਦੇ ਉੱਤੇ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ BR ਅੰਬੇਦਕਰ ਜਾਂ ਉਸ ਵੇਲੇ ਦੇ ਹੋਰ ਸਿਆਣੇ ਜਿਹੜੇ ਸੀ ਉਹਨਾਂ ਨੇ ਕਾਫੀ ਜਿਹੜੀ ਆ ਮੱਥਾ ਪੱਚੀ ਕੀਤੀ, ਦੁਨੀਆ ਭਰ ਦੇ ਕਨਸਟੀਟਿਊਸ਼ਨਸ ਦੀ ਨਕਲ ਵੀ ਚੰਗੀ ਤਰ੍ਹਾਂ ਮਾਰੀ। ਫਿਰ ਇਵੇਂ ਹੁੰਦਾ ਕਿ ਜੀ ਤੁਸੀਂ ਬੈਸਟ ਲਿਆ ਕੇ ਇਕੱਠਾ ਕਰ ਦਿਓ, ਲੇਕਿਨ ਗੱਲ ਅਲਟੀਮੇਟਲੀ ਇੰਪਲੀਮੈਂਟੇਸ਼ਨ ਦੀ ਹੈ। ਜਿਵੇਂ ਹੁਣ ਮਜ਼ਹਬਾਂ ਦੀ ਦੁਨੀਆ 'ਚ ਜੇ ਕਹਿਣਾ ਹੋਏ ਤੇ ਅਕਬਰ, ਜੇ ਇਸ ਨੇ ਇੱਕ ਆਪਣਾ ਮਜ਼ਹਬ, ਉਹਨੂੰ ਲੱਗਾ ਕਿ ਜਿਹੜਾ ਮਜ਼ਹਬ ਹੈ
ਉਹ ਸਟ੍ਰਾਈਫ ਦਾ ਕਾਰਨ ਹੈ, ਉਹ ਡਿਵਾਈਡ ਦਾ ਕਾਰਨ ਹੈ। ਤੇ ਕਿਉਂ ਨਾ ਭਾਰਤ ਦੇ ਅੱਡ-ਅੱਡ ਮਜ਼ਹਬਾਂ ਦੀਆਂ ਚੰਗੀਆਂ ਚੀਜ਼ਾਂ ਲੈ ਕੇ ਇੱਕ ਮਜ਼ਹਬ ਬਣਾ ਲਿਆ ਜਾਏ। ਉਹਨੇ ਬਣਾਇਆ ਦੀਨ-ਏ ਇਲਾਹੀ। ਉਹਦੇ ਜਿਹੜੇ 9 ਰਤਨ ਸੀ ਉਹਨਾਂ 'ਚੋਂ ਵੀ ਬਹੁਤੇ ਰਤਨ ਦੀਨ-ਏ ਇਲਾਹੀ ਦਾ ਹਿੱਸਾ ਬਣ ਗਏ ਕਿ ਜੀ ਉਹਦੇ 'ਚ ਸਾਰੇ ਹੀ ਜਿਹੜੇ ਧਰਮ ਨੇ ਅਲਟੀਮੇਟਲੀ ਰੱਬ ਦੀ ਗੱਲ ਕਰਦੇ ਨੇ। ਸੋ ਉਸ ਲੇਕਿਨ ਉਹਦਾ ਐਂਡ ਜਿਹੜਾ ਅਕਬਰ ਦੇ ਨਾਲ ਹੀ ਹੋ ਗਿਆ, ਕਿਉਂਕਿ ਇਹ ਧਰਮ ਜਾਂ ਦੂਸਰੇ ਜਿਹੜੇ ਨੇ ਮਹਿਜ਼ ਜਮਾ ਜਾਂ ਨਫੀ ਕੁਛ ਗੱਲਾਂ ਦਾ ਨਾਂ ਨਹੀਂ ਹੈ। ਇਹ ਡਿਵਿਨਿਟੀ ਨਾਲ ਜੁੜੇ ਹੁੰਦੇ ਨੇ, ਇਹਨਾਂ ਦੇ ਨਾਲ ਜੁੜਿਆ ਹੋਈ ਕਮਾਈ ਜਿਹਨੂੰ ਅਸੀਂ ਰੂਹਾਨੀ ਦੁਨੀਆ 'ਚ ਕਹਿੰਦੇ। ਇਸੇ ਤਰ੍ਹਾਂ ਬੇਸ਼ੱਕ ਦੁਨੀਆ ਦਾ ਸਭ ਤੋਂ ਵੱਡਾ ਕਨਸਟੀਟਿਊਸ਼ਨ ਬੈਸਟ ਕਨਸਟੀਟਿਊਸ਼ਨਸ 'ਚੋਂ ਕੱਢ ਕੇ ਬਣਾ ਤੇ ਲਿਆ ਗਿਆ, ਪਰ ਉਹਨੂੰ ਇੰਪਲੀਮੈਂਟ ਕਿਹਨੇ ਕਰਨਾ ਸੀ? ਤੁਸੀਂ ਉਸ ਦੀ ਜਿਹੜੀ ਮਿਸਯੂਜ਼ ਦੇਖੋਗੇ। ਜੇ ਉਹਦੇ 'ਚ ਕਨਸਟੀਟਿਊਸ਼ਨ 'ਚ ਆਰਟੀਕਲ 356 ਰੱਖਿਆ ਗਿਆ ਤੇ ਇਹ ਨਹਿਰੂ ਨੇ ਸਭ ਤੋਂ ਪਹਿਲਾਂ 2 ਥਾਵਾਂ ਦੇ ਉੱਤੇ ਆਰਟੀਕਲ 356 ਸੀ ਕਿ ਸੈਂਟਰ ਦੇ ਕੋਲ ਪਾਵਰ ਸੀ ਕਿ ਉਹ ਉਸ ਸਟੇਟ ਦੇ ਗਵਰਨਰ ਨੂੰ ਕਹਿ ਕੇ ਉਸ ਅਸੈਂਬਲੀ ਨੂੰ ਭੰਗ ਕਰ ਸਕਦਾ ਸੀ। ਉਹਨਾਂ ਨੇ ਕੇਰਲਾ ਦੇ ਵਿੱਚ ਕੀਤਾ ਕਿਉਂਕਿ ਉੱਥੇ ਕਮਿਊਨਿਸਟਾਂ ਦੀ ਸਰਕਾਰ ਸੀ, ਉਹਨੂੰ ਤੋੜਿਆ ਨਹਿਰੂ ਨੇ। ਔਰ ਇਸੇ ਤਰ੍ਹਾਂ ਪੈਪਸੂ ਸਟੇਟ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਜਿਹੜੇ ਬਹੁਤ ਸਾਰੇ ਮਾਲਵੇ ਦੇ ਜ਼ਿਲ੍ਹੇ ਨੇ, ਇਹ ਸਾਰੇ ਹੀ ਪੈਪਸੂ, ਜਿਹਨੂੰ ਪਟਿਆਲਾ ਐਂਡ ਈਸਟਰਨ ਸਟੇਟਸ ਪੰਜਾਬ ਯੂਨੀਅਨ ਕਰਕੇ ਕਿਹਾ ਜਾਂਦਾ ਸੀ, ਇਹ ਇੱਕ ਪੂਰੀ ਇੰਡੀਪੈਂਡੈਂਟ ਰਿਆਸਤ ਸੀ। ਔਰ ਪਹਿਲਾ ਚੀਫ ਮਿਨਿਸਟਰ ਅਕਾਲੀ ਦਲ ਦਾ ਪੈਪਸੂ ਦੇ ਵਿੱਚ 1950 ਵਿੱਚ ਗਿਆਨ ਸਿੰਘ ਰਾੜੇਵਾਲਾ ਬਣਿਆ ਸੀ। ਲੇਕਿਨ ਇਹਨਾਂ ਨੇ, ਨਹਿਰੂ ਨੂੰ ਲੱਗਾ ਵੀ ਅੱਛਾ ਅਜੇ ਵੀ ਇਹ ਹੈ, ਔਰ ਇਹਦੇ 'ਚ ਜਿਹੜੀਆਂ ਰਿਆਸਤਾਂ ਨੇ ਪੈਪਸੂ ਦੀਆਂ, ਪਟਿਆਲਾ, ਕਪੂਰਥਲਾ, ਨਾਭਾ, ਜੀਂਦ, ਫਰੀਦਕੋਟ, ਇਹ ਜਿਹੜੀਆਂ ਸਾਰੀਆਂ ਐਕਸ ਸਟੇਟਾਂ ਸੀ, ਉਹਨਾਂ ਦੇ 1 ਨਵੰਬਰ 1956 ਪਹਿਲਾਂ ਉਹਨਾਂ ਨੇ ਉਹੀ ਆਰਟੀਕਲ 356 ਯੂਜ਼ ਕਰਕੇ ਪੈਪਸੂ ਦੀ ਗਵਰਨਮੈਂਟ ਵੀ ਤੋੜਤੀ, ਲੈਫਟਿਸਟ ਕਮਿਊਨਿਸਟਾਂ ਦੀ ਗਵਰਨਮੈਂਟ ਵੀ ਤੋੜੀ ਕੇਰਲਾ ਦੇ ਵਿੱਚ। ਔਰ ਬਾਅਦ 'ਚ 1 ਨਵੰਬਰ 1956 ਨੂੰ ਪੈਪਸੂ ਦਾ ਵਜੂਦ ਖਤਮ ਕਰਕੇ ਉਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਗਿਆ। ਮੈਂ ਬੈਕਗਰਾਊਂਡ ਇਸ ਲਈ ਦੇ ਰਿਹਾ ਕਿ ਜੋ ਕੁਛ ਹਰਿਆਣੇ ਦੇ ਵਿੱਚ ਵਾਪਰਿਆ ਹੁਣ ਜੀ, ਜਾਂ ਕੁਛ ਮਹੀਨੇ ਪਹਿਲਾਂ ਬਿਹਾਰ ਦੇ ਵਿੱਚ ਵਾਪਰਿਆ, ਜਿੱਥੇ ਨਤੀਸ਼ ਕੁਮਾਰ ਮਹਾਗਠਬੰਧਨ ਦਾ ਉਹਨਾਂ ਦਾ ਹਿੱਸਾ ਸੀ, ਔਰ ਕਿਵੇਂ ਓਵਰਨਾਈਟ ਇਹਨਾਂ ਨੇ ਉਸ ਨੂੰ ਜਿਹੜਾ ਦੁਬਾਰਾ ਪਲਟੀ ਮਾਰਨ ਤੇ ਮਜਬੂਰ ਕੀਤਾ, ਔਰ ਕਿਸ ਅੰਦਾਜ਼ ਦੇ ਵਿੱਚ ਉਹਨੇ ਰਿਜ਼ਾਈਨ ਕੀਤਾ, ਫਿਰ ਜਾ ਕੇ ਅਗਲੇ ਦਿਨ ਸਹੁੰ ਚੁੱਕੀ। ਉਹੀ ਡਰਾਮੇ ਦਾ ਰਿਪੀਟ ਬਟ ਵਿਦ ਅ ਲਿਟਲ ਬਿਟ ਡਿਫਰੈਂਸ। ਔਰ ਇਹ ਉਹੀ ਹਰਿਆਣਾ ਸਟੇਟ ਹੈ। ਇੱਕ ਲਫ਼ਜ਼ ਜਿਹੜਾ ਪੋਲੀਟੀਕਲ ਜ਼ਾਰਗਨ ਦੇ ਵਿੱਚ ਇਸਤੇਮਾਲ ਹੋਣਾ ਸ਼ੁਰੂ ਹੋਇਆ ਸੀ ਇੱਕ ਜ਼ਮਾਨੇ 'ਚ, ਆਇਆ ਰਾਮ ਗਿਆ ਰਾਮ, ਉਹ ਹਰਿਆਣੇ ਤੋਂ ਹੀ ਹੋਇਆ ਸੀ ਕਿ ਭਾਈ ਜਿਸ ਤੇਜ਼ੀ ਨਾਲ ਅੱਜ ਸ਼ਾਮ ਨੂੰ ਇਸ ਪਾਰਟੀ 'ਚ ਹੈ, ਅਗਲੀ ਸਵੇਰ ਇੱਧਰ ਹੈ, ਫਿਰ ਉਸ ਤੋਂ ਅਗਲੀ ਸਵੇਰ ਇੱਧਰ ਹੈ। ਹੁਣ ਇਸ ਸਾਰੇ ਨੂੰ ਚੈੱਕ ਕਰਨ ਲਈ ਹੀ ਇੱਕ ਲਾਅ ਬਾਅਦ ਦੇ ਵਿੱਚ ਬਣਿਆ ਕਿ ਭਾਈ ਬੰਦਾ ਚੁਣ ਕੇ ਕਿਸੇ ਪਾਰਟੀ 'ਚੋਂ ਆਉਂਦਾ ਹੈ, ਮੁੜ ਕੇ ਉਹਨੂੰ ਲਾਲਚ ਦੇ ਕੇ, ਪੈਸੇ ਦੇ ਕੇ, ਡਰ ਦੇ ਕੇ ਜਾਂ ਕੋਈ ਹੋਰ ਮਿਨਿਸਟਰੀ ਦਾ ਲੋਭ ਦੇ ਕੇ ਉਹਨੂੰ ਦੂਜੇ ਲੈ ਜਾਂਦੇ ਨੇ। ਸੋ ਇਹ ਜਿਹੜਾ ਲਾਅ ਬਣਿਆ, ਜਿਹੜਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਸਟੇਟ ਅਸੈਂਬਲੀਆਂ ਔਰ ਪਾਰਲੀਮੈਂਟ ਦੇ ਉੱਤੇ ਵੀ ਇੰਪਲੀਮੈਂਟ ਹੁੰਦਾ ਹੈ ਕਿ ਦਲ ਬਦਲ ਨਹੀਂ ਹੋ ਸਕਦਾ। ਅੱਧਿਓਂ ਜ਼ਿਆਦਾ ਮੈਂਬਰ ਜਦੋਂ ਤੱਕ ਜਿਹੜੇ ਨੇ ਉਹ ਆਪਣਾ ਅੱਡ ਗਰੁੱਪ ਬਣਾ ਸਕਦੇ ਨੇ। ਲੇਕਿਨ ਹੁਣ ਤੁਸੀਂ ਦੇਖੋਗੇ ਕਿ ਉਸੇ ਦਾ ਹੀ ਮਿਸਯੂਜ਼ ਹੋ ਰਿਹਾ। ਹੁਣ ਹਰਿਆਣੇ ਦੇ ਸਿਨੇਰੀਓ 'ਤੇ ਅਸੀਂ ਆਉਂਦੇ ਹਾਂ ਵੀ ਪਹਿਲੀ ਗੱਲ ਤਾਂ ਇਸ ਵੇਲੇ ਜਿਹੜਾ ਹੁਣ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਦਾ ਹਾਲ ਦੇਖ ਲਓ, ਦੋਨੋਂ ਰਿਜ਼ਾਈਨ ਕਰ ਚੁੱਕੇ ਨੇ, ਇੱਕੋ ਹੀ ਰਹਿ ਗਿਆ ਜੀ। ਔਰ ਕਿਸੇ ਵੇਲੇ ਵੀ ਮਾਰਚ ਦਾ ਮਹੀਨਾ ਚੱਲ ਰਿਹਾ, ਅੱਜ ਅਸੀਂ 12 ਤਰੀਕ ਨੂੰ ਗੱਲ ਕਰ ਰਹੇ ਹਾਂ, ਅਗਲੇ 4-5 ਦਿਨਾਂ ਦੇ ਵਿੱਚ ਜਿਹੜਾ ਉਹ ਇਲੈਕਟਰਲ ਕੋਡ, ਜਿਹਨੂੰ ਕੋਡ ਆਫ ਕੰਡਕਟ ਚੋਣਾਂ 'ਤੇ ਲਾਗੂ ਹੋਣ ਵਾਲਾ ਹੈ, ਜਿਸ ਤੋਂ ਬਾਅਦ ਕੋਈ ਫੇਵਰ ਨਹੀਂ ਦਿੱਤੀ ਜਾ ਸਕਦੀ, ਕੋਈ ਉਦਘਾਟਨ ਨਹੀਂ ਹੁੰਦੇ, ਕੋਈ ਗ੍ਰਾਂਟਾਂ ਨਹੀਂ ਦਿੱਤੀਆਂ ਜਾ ਸਕਦੀਆਂ, ਕੋਈ ਮੇਜਰ ਫੈਸਲੇ ਨਹੀਂ ਲਏ ਜਾ ਸਕਦੇ ਜੀ। ਔਰ ਇਸ ਪੀਰੀਅਡ 'ਚ ਬੀਜੇਪੀ ਨੇ ਹਾਲਾਂ ਦਮਗਜ਼ੇ, ਭਾਵੇਂ ਉਹ 370 ਸੀਟਾਂ ਅਸੀਂ ਜਿੱਤਾਂਗੇ ਕਿਉਂਕਿ ਅਸੀਂ ਆਰਟੀਕਲ 370 ਹਟਾਇਆ ਤੇ ਦੂਜਾ ਤੀਜਾ ਕੀਤਾ, ਪਰ ਹੋਇਆ ਇਹ ਹੈ ਵੀ ਜਿਹੜੇ ਇਹਨਾਂ ਦੇ ਆਪਣੇ ਚੋਣ ਸਰਵੇਖਣ ਨੇ, ਜਿਹੜੇ ਆਪਣੇ ਐਕਸਪਰਟਸ ਰਾਹੀਂ ਜਿਹਦੇ 'ਚ ਬਾਹਰਲੀਆਂ ਦਾ ਵੀ ਮਦਦ ਲੈਂਦੇ ਨੇ, ਉਹ ਇਹਨਾਂ ਨੇ ਕਰਵਾ ਕੇ ਦੇਖਿਆ ਕਿ ਵੀ ਹਾਲ ਬੀਜੇਪੀ ਦਾ ਮਾੜਾ ਹੈ ਵਿਦਨ। ਕਿਉਂਕਿ ਜੇ ਅਸੀਂ 2019 ਦੇ ਵਿੱਚ ਬੀਜੇਪੀ ਦੀ ਪਰਫਾਰਮੈਂਸ ਦੇਖੀਏ ਤੇ 300+ ਸੀਟਾਂ ਜਿਹੜੀਆਂ ਬੀਜੇਪੀ ਨੂੰ ਮਿਲੀਆਂ, ਉਹਦੇ 'ਚ ਜਿਹਨੂੰ ਹਿੰਦੂ ਬੈਲਟ ਜਾਂ ਹਿੰਦੀ ਬੈਲਟ ਕਿਹਾ ਜਾਂਦਾ ਹੈ, ਇਹਦੇ 'ਚ N ਬਲਾਕ ਜਿਹੜੀਆਂ ਨੇ ਇਹਨਾਂ ਦੇ ਹੱਕ ਦੇ ਵਿੱਚ ਗਈਆਂ, ਜਿੱਥੇ ਈਵਨ ਵਿਰੋਧੀ ਹਕੂਮਤਾਂ ਵੀ ਸੀ, ਕਾਂਗਰਸ ਦੀ ਹਕੂਮਤ ਵੀ ਕਿਤੇ, ਉੱਥੇ ਵੀ
ਜਿਹੜੀ ਐਮਪੀ ਦੀਆਂ ਸੀਟਾਂ ਇਹਨਾਂ ਨੇ ਲਈਆਂ। ਈਵਨ ਹਰਿਆਣੇ ਦੇ ਹਵਾਲੇ ਨਾਲ ਵੀ ਜੇ ਅਸੀਂ ਦੇਖੀਏ, ਬੇਸ਼ੱਕ ਮਨੋਹਰ ਲਾਲ ਖੱਟੜ ਦੀ ਹਕੂਮਤ ਜਿਹੜੀ ਹੈ ਉਹ ਸੈਕੰਡ ਟਾਈਮ ਬਣੀ, ਮਾਈਨੋਰਟੀ ਦੀ ਪਾਰਟੀ ਨੂੰ ਮੈਜੋਰਟੀ ਨਹੀਂ ਸੀ ਮਿਲੀ, ਔਰ 10 ਸੀਟਾਂ ਦੇ ਨਾਲ ਜਿਹੜੀ ਓਮ ਪ੍ਰਕਾਸ਼ ਚੌਟਾਲਾ ਜਾਂ ਚੌਧਰੀ ਦੇਵੀ ਲਾਲ ਦੀ ਲੈਗੇਸੀ, ਉਹਦਾ ਲੋਕ ਦਲ ਇਨਸਾਫ ਹੈ ਕਿ ਲੋਕ ਦਲ ਕੋਈ ਹੋਰ ਹੈ, ਪਰ ਉਹਨਾਂ ਦੇ ਕੋਲ 10 ਸੀਟਾਂ ਸੀ ਟੋਟਲ। ਜੇ ਮੈਂ ਗਲਤ ਨਾ ਹੋਵਾਂ ਤਾਂ ਹਰਿਆਣਾ ਵਿਧਾਨ ਸਭਾ ਦੀਆਂ ਸ਼ਾਇਦ 80 ਜਾਂ ਦੇ ਕਰੀਬ ਸੀਟਾਂ ਨੇ। ਸੋ ਬੀਜੇਪੀ ਸ਼ਾਰਟ ਸੀ 4-5 ਸੀਟਾਂ ਤੋਂ। ਸੋ ਉਹ ਹਰਿਆਣਾ ਦਾ ਉਹਦਾ ਓਮ ਪ੍ਰਕਾਸ਼ ਚੌਟਾਲੇ ਦਾ ਹੀ ਮੁੰਡਾ ਭਰਾ, ਕਜ਼ਨ, ਇੱਕ ਦੂਜੇ ਨਾਲ, ਇੱਕ ਇਨਸਾਫ ਦਲ ਲੋਕ ਦਲ ਹੈ ਤੇ ਇੱਕ ਦੂਜਾ ਹੈ ਜੀ, ਉਹਨੇ ਇਸ ਸ਼ਰਤ ਤੇ ਜੁਆਇਨ ਕੀਤਾ ਕਿ ਡਿਪਟੀ ਚੀਫ ਮਿਨਿਸਟਰੀ ਮੇਰੀ ਹੋਏਗੀ, ਔਰ ਵਜ਼ੀਰ ਵੀ 2-3 ਉਹਨੇ ਲਏ। ਔਰ ਇਵੇਂ ਉਹਦੇ ਜਿਹੜੇ 10 MLA ਚੁਣੇ ਜਿੱਤੇ ਸੀ, ਉਹਨਾਂ ਨੇ ਬੀਜੇਪੀ ਦੇ ਨਾਲ ਰਲ ਕੇ ਹਕੂਮਤ ਬਣਾਈ। 3-4 ਇੰਡੀਪੈਂਡੈਂਟਸ ਨੇ ਵੀ ਜੁਆਇਨ ਕੀਤਾ। ਹੁਣ ਜਿਹੜੇ ਇਹਨਾਂ ਨੇ ਇਲੈਕਸ਼ਨ ਸਰਵੇ ਥਾਂ ਹੀ ਕਰਵਾਏ ਨੇ, ਔਰ ਪਿਛਲੀਆਂ 2019 ਦੀਆਂ ਪਾਰਲੀਮੈਂਟ ਚੋਣਾਂ 'ਚ 10 ਪਾਰਲੀਮੈਂਟ ਦੀਆਂ ਸੀਟਾਂ ਹਰਿਆਣੇ 'ਚੋਂ ਆਉਂਦੀਆਂ ਨੇ, 9 ਸੀਟਾਂ ਬੀਜੇਪੀ ਨੇ ਜਿੱਤੀਆਂ ਸੀ, ਸਿਰਫ ਇੱਕ ਸੀਟ ਜਿਹੜੀ ਹੈ ਉਹ ਸ਼ਾਇਦ ਕਾਂਗਰਸ ਨੂੰ ਮਿਲੀ ਸੀ। ਹੁਣ ਇਸ ਸਭ ਦੇ ਚੱਲਦਿਆਂ ਉਹਨਾਂ ਨੇ ਦੇਖਿਆ ਕਿ ਵੀ ਜਿਹੜਾ ਅੱਜ ਦਾ ਇਹਦੀ ਪਰਫਾਰਮੈਂਸ ਹੈ ਮਨੋਹਰ ਲਾਲ ਖੱਟੜ ਗੌਰਮੈਂਟ ਦੀ, ਜਾਂ ਹਰਿਆਣੇ ਦੀ ਉਹ ਬੈਲਟ, ਉਹ ਹਿਸਾਰ ਹੋਏ, ਉਹ ਕੁਰੂਕਸ਼ੇਤਰ ਹੋਏ, ਉਹ ਅੰਬਾਲਾ ਹੋਏ, ਕਿਉਂਕਿ ਕਿਸਾਨ ਮੂਵਮੈਂਟ ਜਿਹੜੀ 13 ਮਹੀਨੇ ਚੱਲੀ, ਉਹਨੇ ਵੀ ਇਹਦੀ ਪੋਪੂਲੈਰਿਟੀ ਨੂੰ ਖੋਰਾ ਲਾਇਆ ਸੀ ਮਨੋਹਰ ਲਾਲ ਖੱਟੜ ਦੀ ਸਰਕਾਰ ਦੀ। ਪਰ ਉਸ ਤੋਂ ਪਹਿਲਾਂ ਇੱਕ ਇੰਡੀਪੈਂਡੈਂਟ ਜਿਹੜਾ ਐਜੀਟੇਸ਼ਨ ਜਾਟ ਰਿਜ਼ਰਵੇਸ਼ਨ ਦੇ ਥੱਲੇ ਚੱਲਿਆ ਸੀ, ਜਿਹਦੇ 'ਚ ਕਾਫੀ ਕ੍ਰਿਮੀਨਲ ਐਕਟੀਵਿਟੀ ਵੀ ਹੋਈ ਸੀ, ਉਸ ਤੋਂ ਵੀ ਜਾਟ ਬੈਲਟ ਦੇ ਵਿੱਚ ਜਿਹੜਾ ਇਹ ਬਿਲਕੁਲ ਅਨਪੋਪੂਲਰ ਸੀ। ਔਰ ਇਹਨਾਂ ਨੇ ਦੇਖਿਆ ਵੀ ਜਿਹੜੀ ਜਾਟ ਫਰੈਕਸ਼ਨ ਦੇ ਨਾਲ ਅਸੀਂ ਅਲਾਇੰਸ ਕਰਕੇ ਤੁਰੇ ਵੀ ਹੋਏ ਹੈ, ਇਹ ਸਾਨੂੰ ਆਉਣ ਵਾਲੀਆਂ ਇਹਨਾਂ ਦੇ ਵਿੱਚ ਨਜ਼ਰ ਉਹਨਾਂ ਨੂੰ ਆ ਰਿਹਾ ਸੀ, ਇਹ ਜਿਹੜੀ ਇਨਸਾਈਡ ਹੈ ਕਿ 10 ਚੋਂ ਸਿਰਫ 2 ਜਾਂ 3 ਸੀਟਾਂ ਬੀਜੇਪੀ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਸੀ। ਔਰ ਜਿਹੜੀਆਂ ਚੋਣਾਂ ਹੋਣੀਆਂ ਨੇ ਹਰਿਆਣੇ ਦੀ ਅਸੈਂਬਲੀ ਟਰਮ ਮੁੱਕ ਚੁੱਕੀ ਹੈ, ਉਹ ਸਾਈਮਲਟੇਨੀਅਸਲੀ ਹੋਣੀਆਂ ਨੇ, ਵਿਧਾਨ ਸਭਾ ਦੀਆਂ ਵੀ ਪਾਰਲੀਮੈਂਟ ਦੀਆਂ ਵੀ ਜੀ। ਸੋ ਇਹ ਜਿਹੜਾ ਜੋ ਕੁਝ ਹਰਿਆਣੇ ਦੇ ਵਿੱਚ ਕੀਤਾ ਇਹਨਾਂ ਨੇ, ਇਹਦਾ ਵਿਧਾਨ ਸਭਾ ਉਹ ਲੈਣ ਜਾਂ ਨਾ ਲੈਣ, ਉਹਨਾਂ ਨੂੰ ਇਹ ਹੈ ਵੀ ਵਿਧਾਨ ਸਭਾ ਕੋਈ ਵੀ ਆ ਜਾਏ, ਅਸੀਂ ਉਹੀ ਚੋਰ ਬਾਜ਼ਾਰੀ ਨਾਲ, ਜਿਵੇਂ ਹਿਮਾਚਲ ਦੇ ਵਿੱਚ 6 MLA ਖਰੀਦ ਕੇ ਰਾਜ ਸਭਾ ਦਾ ਮੈਂਬਰ ਆਪਣਾ ਬਣਾ ਲਿਆ, ਯੂਪੀ ਦੇ ਵਿੱਚ ਜੇ 6 ਉਹਨਾਂ ਦੇ ਜਾਂ ਮੈਂਬਰ ਆ ਸਕਦੇ ਸੀ, ਉਹ 7 ਲੈ ਲਏ ਕਿ ਵੀ ਅਸੀਂ ਉਹ ਖੇਡ ਤਾਂ ਖੇਡ ਸਕਦੇ ਹਾਂ। ਪਰ ਇਸ ਵੇਲੇ ਜਦੋਂ ਉਹਨਾਂ ਨੂੰ ਪਾਰਲੀਮੈਂਟ 'ਚੋਂ ਦੇਖਦੇ ਨੇ ਕਿ ਭਾਈ, ਔਰ ਇਹ ਤੁਹਾਨੂੰ ਬੀਜੇਪੀ ਦੀ ਇਹਦੇ 'ਚ ਕਾਹਲੀ ਵੀ ਨਜ਼ਰ ਆਏਗੀ ਕਿ ਕਿੱਥੇ ਤਾਂ ਇਹ ਬਿਲਕੁਲ ਇਹਨਾਂ ਨੇ ਖੇਤਰੀ ਦਲਾਂ ਨੂੰ, ਰੀਜਨਲ ਪਾਰਟੀਜ਼ ਨੂੰ ਬਿਲਕੁਲ ਇਗਨੋਰ ਕਰਤਾ ਸੀ। ਹੁਣ ਆਲ ਆਫ ਏ ਸਡਨ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਵੀ ਅਸੀਂ ਤਾਂ ਜਿਹੜਾ ਉਹ 200 ਸੀਟਾਂ ਦੇ ਨੇੜੇ ਵੀ ਨਹੀਂ ਪਹੁੰਚ ਰਹੇ ਜੋ ਉਹਨਾਂ ਦੇ ਸਰਵੇ ਨੇ। ਇਸ ਲਈ ਤੁਸੀਂ ਦੇਖੋਗੇ ਚੰਦਰਬਾਬੂ ਨਾਇਡੂ ਦੀ ਪਾਰਟੀ ਨਾਲ ਅਲਾਇੰਸ ਹੋ ਗਿਆ, ਉੱਥੇ 38 ਸੀਟਾਂ ਚੋਂ 10 ਸੀਟਾਂ ਲੈ ਕੇ ਬੜੇ ਸੈਟਿਸਫਾਈਡ ਨੇ। ਬੀਜੂ ਦਲ ਨਾਲ ਆਲਰੇਡੀ ਗੱਲਬਾਤ ਚੱਲ ਰਹੀ ਹੈ ਉੜੀਸਾ 'ਚ, ਨਤੀਸ਼ ਕੁਮਾਰ ਦੇ ਨਾਲ ਆਲਰੇਡੀ ਇਹਨਾਂ ਨੇ ਅਲਾਇੰਸ ਕਰ ਲਿਆ ਹੈ। ਅਕਾਲੀ ਦਲ ਵਾਲੇ ਡੀਕਦੇ ਨੇ ਇੱਥੇ 6-7 ਦੇ ਥੱਲੇ ਕਿਸੇ ਵੇਲੇ ਵੀ। ਅੱਜ ਸੁਖਬੀਰ ਬਾਦਲ ਨੇ ਮਿਲਣਾ ਸੀ ਜਗੀਰ ਕੌਰ ਨੂੰ, ਢੀਂਡਸਾ ਆਲਰੇਡੀ ਆ ਗਿਆ। ਸੋ ਇਹ ਟੁਗੈਦਰਨੈਸ ਦੇ ਨਾਲ ਅਕਾਲੀ ਦਲ ਦੇ ਨਾਲ ਅਲਾਇੰਸ ਵੀ ਬੀਜੇਪੀ ਦਾ ਹੋਏਗਾ। ਸੋ ਇਹਨਾਂ ਹਾਲਾਤਾਂ ਦੇ ਚਲਦਿਆਂ ਇਹ ਜਿਹੜੀ ਚੇਂਜ ਆਈ, ਉਹਨਾਂ ਨੇ ਦੇਖਿਆ ਕਿ ਭਾਈ ਮਨੋਹਰ ਲਾਲ ਖੱਟੜ ਜਿਹੜਾ ਇਹਦੀ ਕੋਈ ਪੋਪੂਲੈਰਿਟੀ ਵੀ ਨਹੀਂ ਹੈ, ਔਰ ਵੈਸੇ ਵੀ ਇਹ ਇੱਕ ਅਰਬਨ ਸੈਕਟਰ 'ਚੋਂ ਲਿਆਂਦਾ, ਮੋਦੀ ਦਾ ਯਾਰ। ਔਰ ਮੋਦੀ ਨੇ ਅਜੇ 2 ਦਿਨ ਪਹਿਲਾਂ ਜੇ ਅਸੀਂ ਦਰੀ 'ਤੇ ਵੀ ਇਕੱਠੇ ਸੌਂਦੇ ਰਹੇ, ਖੱਟੜ ਦੇ ਕੋਲ ਇੱਕ ਮੋਟਰਸਾਈਕਲ ਸੀ, ਉਹਦੇ 'ਤੇ ਮੈਨੂੰ ਘੁਮਾਉਂਦਾ ਰਿਹਾ ਔਰ ਫਲਾਣਾ ਟਿਮਕਾ। ਲੇਕਿਨ ਇਹਨਾਂ ਨੇ ਇਸ ਕਿਸਮ ਦੇ ਡਰਾਮੈਟਿਕ ਫੈਸਲਿਆਂ ਲਈ ਇਹ ਜਾਣੇ ਜਾਂਦੇ ਨੇ, ਔਰ ਇਸ 'ਚ 2 ਉਹਨਾਂ ਨੇ ਹਾਸਲ ਕਰਨੇ ਚਾਹੇ। ਇੱਕ ਤਾਂ ਜਿਹੜੇ ਵੀ ਪਿਛਲੀ ਸਰਕਾਰ ਦੇ ਮਾੜੇ ਕੰਮ ਨੇ ਉਹ ਖੱਟੜ ਦੇ ਖਾਤੇ 'ਚ ਪੈ ਜਾਣਗੇ, ਨਵਾਂ ਚਿਹਰਾ ਅਸੀਂ ਲਿਆਂਦਾ। ਸੈਕੰਡਲੀ ਜਦੋਂ ਦਾ ਜਿਹਨੂੰ ਇਹ ਤਾਂ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਸੀ ਬੀਜੇਪੀ ਵਾਲੇ, ਲੇਕਿਨ ਇਹ ਜਿਹੜਾ ਇੱਕ ਮੰਗ ਯੂਪੀ ਬਿਹਾਰ ਦੇ ਵਿੱਚ ਖੜੀ ਹੋਈ, ਔਰ ਜਿਹਦੇ 'ਚ BC OBC SC ST ਜਿਹੜੀ ਮੈਂ 80% ਤੋਂ ਜ਼ਿਆਦਾ ਕਿਹਾ ਜਿਹੜੇ ਲੋਕ ਨੇ ਜੀ, ਇਹਨਾਂ ਦੀਆਂ ਵੋਟਾਂ ਗੇਮ ਚੇਂਜਰ ਨੇ। ਸੋ ਇਸ ਲਈ ਬੀਜੇਪੀ ਨੇ ਇਹ ਦੇਖਿਆ ਕਿ ਵੀ ਦੂਜੇ ਪਾਸੇ ਮਹਾਗਠਬੰਧਨ ਵਾਲੇ ਜ਼ਾਤ ਆਧਾਰਿਤ ਜਨਗਣਨਾ ਦੀ ਮੰਗ ਵੀ ਕਰ ਰਹੇ ਨੇ, ਔਰ ਉਹਨਾਂ ਨੇ ਇਹ ਪਹਿਲਾਂ ਤਾਂ ਵਿਰੋਧ ਕਰਦੇ ਰਹੇ ਜਦੋਂ ਈਵਨ ਕਰਪੂਰੀ ਠਾਕਰ ਦੇ ਵੇਲੇ ਇਸ ਦੀ ਮੰਗ ਉੱਠੀ ਸੀ ਬਿਹਾਰ ਦੇ ਵਿੱਚ। ਪਰ ਹੁਣ ਹੌਲੀ ਹੌਲੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਚਿਹਰੇ ਉਹ ਲਿਆਈਏ ਜਿਹੜੇ ਇਹ ਦੱਸਿਆ ਇਹ ਹੋਏ ਕਿ ਜੀ ਦੇਖੋ ਅਸੀਂ ਤਾਂ ਉਹਨਾਂ ਜ਼ਾਤਾਂ ਨੂੰ ਹੀ ਤਰਜੀਹ ਦੇ ਰਹੇ ਹਾਂ
ਜਿਹੜੀਆਂ ਬੈਕਵਰਡ ਕਲਾਸ ਨੇ ਜਾਂ OBC ਨੇ। ਇਹਨਾਂ ਕਾਰਨਾਂ ਕਰਕੇ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਨੇ ਐਨ ਚੋਣਾਂ ਤੋਂ ਬਾਅਦ ਜਿਹੜਾ ਹੈ ਉਹ ਸ਼ਿਵਰਾਜ ਸਿੰਘ ਚੌਹਾਨ ਨੂੰ ਹਟਾ ਕੇ OBC ਨੂੰ ਲਿਆਂਦਾ ਚੀਫ ਮਿਨਿਸਟਰ ਦੇ ਤੌਰ ਤੇ। ਔਰ ਹੁਣ ਜਿਹਨੂੰ ਐਜ਼ ਏ ਚੀਫ ਮਿਨਿਸਟਰ ਲਿਆਂਦਾ ਹੈ ਉਹ OBC ਸੈਣੀ ਕਾਸਟ ਦੇ ਨਾਲ, ਜੋ ਉਹਦੇ ਨਾਂ ਦੇ ਨਾਲ ਲੱਗਾ ਹੋਇਆ ਹੈ, ਉਸ ਦੇ ਨਾਲ ਕਿ ਜੀ ਇਹ ਦੱਸਣ ਦੇ ਲਈ ਕਿ ਜੀ ਅਸੀਂ ਵੀ OBC ਔਰ BC ਔਰ ਦੂਸਰਿਆਂ ਨੂੰ ਜਿਹੜਾ ਹੈ ਉਹ ਤਰਜੀਹ ਦੇ ਰਹੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਉਹਨਾਂ ਨੇ ਸੋਸ਼ਲ ਇੰਜੀਨੀਅਰਿੰਗ ਦੇ ਥੱਲੇ ਖੱਟੜ ਸਰਕਾਰ ਦੀ ਅਨਪੋਪੂਲੈਰਿਟੀ ਔਰ ਖ਼ਾਸ ਤੌਰ ਤੇ ਉਹਨਾਂ ਨੇ ਦੇਖਿਆ ਵੀ ਜਿਸ ਕਿਸਮ ਦਾ ਰੋਹ ਕਿਸਾਨ ਭਾਈਚਾਰੇ 'ਚ ਹੈ, ਜਾਟ ਵੱਡੀ ਗਿਣਤੀ 'ਚ ਵੀ ਇਹਨਾਂ ਦੀਆਂ ਵੋਟਾਂ ਜਿਹੜਾ ਦੁਸ਼ਯੰਤ ਚੌਟਾਲਾ ਨਾਲ ਲਾਇਆ ਹੋਇਆ ਸੀ ਵੀ ਇਸ ਰਾਹੀਂ ਮਿਲਣੀਆਂ ਨਹੀਂ ਨੇ। ਔਰ BJP ਸੋਲੋ ਜਾ ਕੇ ਉਹੀ ਜੋ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਬਿਲਕੁਲ ਉਹਨੂੰ ਪਾਸੇ ਕਰਕੇ ਔਰ ਆਪਣੇ ਸਿਰ ਤੇ ਨਵੇਂ ਚਿਹਰੇ ਅੱਗੇ ਲਿਆ ਕੇ ਜਿਹੜਾ ਰੇਸ ਸ਼ੁਰੂ ਕੀਤੀ ਹੈ। ਸੋ ਇਹ ਇਸ ਕਿਸਮ ਦਾ ਯਤਨ ਹੈ, ਇਹਨਾਂ ਦੀ ਸੋਸ਼ਲ ਇੰਜੀਨੀਅਰਿੰਗ ਹੈ। ਪਰ ਅਗੇਨ ਇਹਨੂੰ ਮੈਂ ਉਸੇ ਹੀ ਠੱਗੋਕਰੇਸੀ ਦੇ ਨਾਲ ਜੋੜ ਕੇ ਹੀ ਦੇਖਦਾ ਜਿਹੜੀ ਕਿ ਇਸ ਇਲੈਕਟੋਰਲ ਪੋਲਿਟਿਕਸ ਦਾ ਹੁਣ ਇਨਹੈਰੈਂਟ ਪਾਰਟ ਬਣ ਚੁੱਕੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਵੀ ਵੋਟਾਂ ਦੀ ਵੰਡ ਹੈਗੀ ਹੈ ਕਿਸ ਹਿਸਾਬ ਨਾਲ ਹੁੰਦੀ ਹੈ, ਤੇ ਜਿਹੜੀ ਜਾਟਾਂ ਦੀ ਵੋਟ ਉਹ ਸਮਝਦੇ ਆ ਵੀ ਸਾਨੂੰ ਨਹੀਂ ਮਿਲਣੀ, ਤੇ ਫਿਰ ਦੂਜੀ ਲਾਈਨ ਹੋ ਜਾਂਦੀ ਹੈ ਵੀ ਜੇ ਸਾਨੂੰ ਨਹੀਂ ਮਿਲਣੀ ਤੇ ਫਿਰ ਦੂਜਿਆਂ ਨੂੰ ਵੀ ਨਾ ਮਿਲੇ, ਉਹ ਵੀ ਕਾਂਗਰਸ ਦੇ ਵਿੱਚ, ਦੋਵੇਂ ਚੌਟਾਲਿਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਸਾਰਿਆਂ 'ਚ ਵੰਡੀ ਜਾਵੇ। ਸੋ ਇੱਥੇ ਹੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ।